ਸਾਡੀ ਜਿਹੜੀ ਕੈਲੀਫੋਰਨੀਆ ਗੋਲਡਨ ਸਟੇਟ ਆ, ਇੱਥੇ ਦਾ ਜੋ ਡਰਾਈਵਿੰਗ ਲਾਇਸੈਂਸ ਆ, ਉਹ ਕਾਫੀ ਕੁਛ ਉਹਦੇ ਵਿੱਚ ਚੇਂਜ ਹੋਣ ਜਾ ਰਿਹਾ ਹੈਗਾ। ਬਹੁਤ ਵਾਰ ਤੁਸੀਂ ਦੇਖਿਆ ਹੋਣਾ, ਕਦੇ ਪੁਲਿਸ ਵਾਲੇ ਨੇ ਤੁਹਾਨੂੰ ਖੜਾ ਕਰ ਲਿਆ ਵੀ ਜੀ ਮੇਰੇ ਕੋਲ ਤਾਂ ਹੁਣ ਲਾਇਸੈਂਸ ਹੀ ਹੈ ਨਹੀਂ, ਤੇ ਨਾਲ ਦੀ ਨਾਲ ਜਿਹੜੀ ਤੁਹਾਨੂੰ ਟਿਕਟ ਮਿਲਣੀ ਸੀ ਪਲੱਸ ਦੂਸਰੀ ਟਿਕਟ ਦੇ ਦਿੰਦੇ ਆ ਵੀ ਤੁਸੀਂ ਕੈਰੀ ਨਹੀਂ ਕਰ ਰਹੇ ਸੀ, ਜਾਂ ਕਿਤੇ 에ਅਰਪੋਰਟ ਤੇ ਜਾਣਾ ਹੋਵੇ। ਸੋ ਹੁਣ ਸਟੇਟ ਆਫ ਕੈਲੀਫੋਰਨੀਆ ਇੱਕ ਪਾਇਲਟ ਪ੍ਰੋਗਰਾਮ ਕਰ ਰਹੀ ਆ ਇਸ ਟਾਈਮ ਦੇ ਉੱਤੇ, ਦੋ 에ਅਰਪੋਰਟਸ ਦੇ ਉੱਤੇ ਸਿਕਿਉਰਿਟੀ ਚੈੱਕ ਪੁਆਇੰਟਸ ਤੇ, ਇੱਕ LAX ਆ ਤੇ ਇੱਕ ਸੈਨ ਫਰਾਂਸਿਸਕੋ ਦਾ, ਜਿਹਦੇ ਉੱਤੇ ਹੁਣ ਕੈਲੀਫੋਰਨੀਆ DMV ਮੋਬਾਈਲ ਡਰਾਈਵਰ ਲਾਇਸੈਂਸ ਇਸ਼ੂ ਕਰ ਰਿਹਾ ਹੈਗਾ। ਸੋ ਜਿਹੜਾ ਐਕਚੁਅਲ ਡਰਾਈਵਿੰਗ ਲਾਇਸੈਂਸ ਆ ਉਹਨੂੰ ਰੋਲ ਆਊਟ ਹੋ ਰਿਹਾ ਮੋਬਾਈਲ ਡਰਾਈਵਰ ਲਾਇਸੈਂਸ ਦੇ ਵਿੱਚ। ਤੁਹਾਡੀ ਜਿਹੜੀ ਐਂਡਰੋਇਡ ਦੀ ਡਿਵਾਈਸ ਆ, ਚਾਹੇ iOS ਆ, ਆਈਫੋਨ ਆ, ਉਹਦੇ ਉੱਤੇ ਤੁਸੀਂ ਜਿਹੜਾ ਆ ਉਹ ਡਾਊਨਲੋਡ ਕਰ ਸਕਦੇ ਆ। ਤੇ ਜੇ ਤੁਸੀਂ LAX 에ਅਰਪੋਰਟ ਤੇ ਜਾਣਾ, SFO ਤੇ ਜਾਣਾ, ਹੋਰ ਬਹੁਤ ਜਗ੍ਹਾ ਦੇ ਉੱਤੇ ਤੁਸੀਂ ਉਹ ਡਰਾਈਵਿੰਗ ਲਾਇਸੈਂਸ ਯੂਜ਼ ਕਰਨ ਦੇ ਲਈ ਤੁਹਾਡੇ ਲਈ ਉਹ ਬਿਲਕੁਲ ਲੀਗਲ ਹੋਊਗਾ। ਸੋ ਇਹਦੇ ਵਿੱਚ ਉਹਨਾਂ ਨੇ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਨੇ ਆਪਣੇ ਵੈਬਸਾਈਟ ਦੇ ਉੱਤੇ ਜਿਹੜੇ ਆਲਰੇਡੀ ਵੈਬਸਾਈਟਸ 에ਅਰਪੋਰਟਸ ਆ ਐਕਸੈਪਟ ਕਰ ਰਹੇ, ਉਹਨਾਂ ਦੀ ਲਿਸਟ ਵੀ ਜਾਰੀ ਕੀਤੀ ਆ। ਸੋ ਇਹ ਗੁੱਡ ਪੁਆਇੰਟ ਆ। ਵੈਸੇ ਕਈ ਵਾਰੀ ਬੰਦਾ ਨਹੀਂ ਆਪਣੇ ਕੋਲ ਵਾਲਟ ਹੁੰਦਾ ਤੇ ਭੁੱਲ ਜਾਂਦਾ ਕਿਤੇ। ਭੁੱਲ ਜਾਂਦਾ, ਤੇ ਹੁਣ ਤੁਹਾਡੇ ਫੋਨ ਦੇ ਉੱਤੇ ਜਿਹੜਾ ਤੁਹਾਡਾ ਡਰਾਈਵਿੰਗ ਲਾਇਸੈਂਸ ਉਹ ਅਪਲੋਡ ਹੋ ਜਾਊਗਾ ਤੇ ਉਹਨੂੰ ਤੁਸੀਂ ਯੂਜ਼ ਕਰ ਸਕਦੇ ਅਜੇ ਲਿਮਿਟਿਡ ਯੂਜ਼ ਦੇ ਲਈ ਆ, ਆਥੋਰਾਈਜ਼ ਕੀਤਾ ਗਿਆ ਇਹਨਾਂ ਨੇ, ਬਹੁਤ ਹੀ ਲਿਮਿਟਿਡ ਯੂਜ਼ ਦੇ ਲਈ ਆ। ਸੋ ਇਹ DMV ਦਾ ਇੱਕ ਵਾਲਟ ਐਪ ਆਊਗੀ, ਉਹਦੇ ਵਿੱਚ ਇਸ ਨੂੰ ਐਡ ਕੀਤਾ ਜਾਊਗਾ ਤੇ ਉਸ ਦੇ ਜ਼ਰੀਏ ਆ ਲੋਕ ਉੱਦਾਂ ਮਨ ਦੇ ਵਿੱਚ ਉਹਨਾਂ ਦੇ ਸਵਾਲ ਵੀ ਹੋਣਗੇ ਭਾਈ ਹੈਕਿੰਗ ਤੋਂ ਕਿੰਨਾ ਕਿਸ ਚੀਜ਼ 'ਚ ਬਚਾਅ ਹੋਊਗਾ। ਉੱਦਾਂ ਜਿਨ੍ਹਾਂ ਨੇ ਇਹ ਐਪ ਹੈਕ ਕਰਨੀ ਉਹਨਾਂ ਨੇ DMV ਦੇ ਵਿੱਚੋਂ ਵੀ ਆਪਣਾ ਡਾਟਾ ਆ ਉਹ ਆਲਰੇਡੀ ਕੱਢਿਆ ਹੀ ਜਿਹੜਾ ਉਹ ਹੋਣਾ ਆ। ਸੋ ਕਈ ਹੋਰ ਸੂਬਿਆਂ ਦੇ ਵਿੱਚ ਜਿੱਦਾਂ ਓਰੇਗਨ ਵਰਗੇ ਸੂਬੇ 'ਚ ਤੁਸੀਂ ਇੰਸ਼ੋਰੈਂਸ ਕਾਰਡ ਆ ਉਹ ਫੋਨ ਦੇ ਵਿੱਚ ਐਪ ਦੇ ਵਿੱਚ ਲੈ ਕੇ ਜਾ ਸਕਦੇ ਆ ਤੇ ਉਹਨਾਂ ਦੀ ਜਿਹੜੇ ਪੁਲਿਸ ਵਾਲੇ ਆ ਉਸ ਨੂੰ ਅਸੈਪਟ ਕਰਦੇ ਆ। ਸੋ ਕੈਲੀਫੋਰਨੀਆ ਦੇ ਵਿੱਚ ਡਰਾਈਵਿੰਗ ਲਾਇਸੈਂਸ ਆਫ ਦਾ ਫਿਊਚਰ ਉਹ ਆ ਰਿਹਾ ਆ। ਇਸ ਨੂੰ MDL ਵੀ ਆਖਿਆ ਜਾਊਗਾ, ਮੋਬਾਈਲ ਡਰਾਈਵਿੰਗ ਲਾਇਸੈਂਸ ਦੇ ਤੌਰ ਦੇ ਉੱਤੇ। ਤੇ ਕਈ ਥਾਵਾਂ ਦੇ ਉੱਤੇ ਤੁਹਾਨੂੰ ਫਿਜ਼ੀਕਲ ਡਰਾਈਵਿੰਗ ਲਾਇਸੈਂਸ ਦੀ ਹੀ ਜਿਹੜੀ ਉਹ ਜ਼ਰੂਰਤ ਹੋਵੇਗੀ, ਉੱਥੇ ਡਿਜੀਟਲ ਵਰਜ਼ਨ ਜਿਹੜਾ ਉਹ ਐਕਸੈਪਟ ਨਹੀਂ ਹੋਊਗਾ। ਪਰ ਤੁਸੀਂ DMV ਦੀ ਵੈਬਸਾਈਟ ਦੇ ਉੱਤੇ ਜਾ ਕੇ ਕਿੱਦਾਂ ਇਹ ਪਾਇਲਟ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਆ ਉਸ ਦੇ ਲਈ ਤੁਸੀਂ ਜਿਹੜਾ ਚੈੱਕ ਜਿਹੜਾ ਉਹ ਕਰ ਲਿਓ ਉਹਨਾਂ ਦੀ ਵੈਬਸਾਈਟ ਨੂੰ। ਤੇ ਵੋਲੰਟੀਅਰ ਆ ਤੇ ਫ੍ਰੀ ਆ ਹਾਲ ਦੀ ਘੜੀ, ਤੇ ਜ਼ਰੂਰ ਜਿਹੜਾ ਇਸ ਨੂੰ ਚੈੱਕ ਕਰ ਸਕਦੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਹਰੀਕੇਨ ਆਪਾਂ ਬਹੁਤ ਘੱਟ ਸੁਣੇ ਆ, ਨਾ ਮਾਤਰ ਆ। ਹਾਂ, ਸਟਾਰਮਸ ਆਉਂਦੇ ਨੇ ਪਰ ਹਰੀਕੇਨ ਜਿਹੜਾ ਉਹ ਇਸ ਵਾਰ ਆ ਸਕਦਾ ਆ। ਕੈਟੇਗਰੀ 3 ਦਾ ਜਿਹੜਾ ਇਹ ਹਰੀਕੇਨ ਆ, ਇਸ ਦੇ ਆਉਣ ਦੀ ਸੰਭਾਵਨਾ ਆ, ਜਿਹੜਾ ਲੈਂਡਫਾਲ ਕਰਨ ਦੀ ਸੰਭਾਵਨਾ ਦੱਸੀ ਗਈ ਆ। ਨੈਸ਼ਨਲ ਹਰੀਕੇਨ ਸੈਂਟਰ ਨੇ ਆਲਰੇਡੀ ਪਬਲਿਕ ਐਡਵਾਈਜ਼ਰੀ ਇਸ ਦੇ ਬਾਬਤ ਜਾਰੀ ਕੀਤੀ ਆ। ਸੂਬੇ ਦੇ ਦੱਖਣ ਵਾਲੇ ਪਾਸੇ ਸਦਰਨ ਇਲਾਕੇ ਦੇ ਵਿੱਚ ਤੇ ਮੈਕਸੀਕੋ ਨੂੰ ਇਹ ਜਿਹੜਾ ਹਰੀਕੇਨ ਆ ਉਹ ਹਿੱਟ ਕਰ ਸਕਦਾ ਆ। ਇਸ ਹਰੀਕੇਨ ਦਾ ਨਾਮ ਹਰੀਕੇਨ ਹੈਲਰੀ ਜਿਹੜਾ ਉਹ ਰੱਖਿਆ ਗਿਆ ਆ ਤੇ ਇਸ ਟਾਈਮ ਇਹ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਆ। ਕੈਟੇਗਰੀ 3 ਦਾ ਇਹ ਹੋ ਚੁੱਕਾ ਹੈਗਾ ਆ। ਸੋ ਇਹ ਜਿਹੜਾ ਸਟਾਰਮ ਆ ਇਸ ਹਰੀਕੇਨ ਦੇ ਕਰਕੇ ਇਹਦੇ ਕਰਕੇ ਕਹਿੰਦੇ ਵੀ ਕਾਫੀ ਭਾਰੀ ਮੀਂਹ, ਕਈ ਥਾਵਾਂ ਦੇ ਉੱਤੇ ਫਲੱਡਿੰਗ ਜਿਹੜੀ ਆ ਉਹ ਹੋ ਸਕਦੀ ਆ। ਸਟਾਰਮ ਦੇ ਕਰਕੇ ਕਾਫੀ ਜਿਹੜਾ ਇਸ ਦਾ ਨੁਕਸਾਨ ਵੀ ਜਿਹੜਾ ਉਹ ਆ ਸਕਦਾ ਆ। ਭਾਰੀ ਮੀਂਹ, ਤੇਜ਼ ਹਵਾਵਾਂ ਤੇ ਫਲੱਡ, ਹੜ੍ਹ ਇਸ ਦੇ ਵਿੱਚ ਹੋਊਗਾ। ਕਹਿੰਦੇ ਵੀ ਬਹੁਤ ਰੇਅਰ ਆ ਮਾਡਰਨ ਹਿਸਟਰੀ ਦੇ ਵਿੱਚ ਕੈਲੀਫੋਰਨੀਆ 'ਚ, ਖਾਸ ਕਰਕੇ ਸਦਰਨ ਕੈਲੀਫੋਰਨੀਆ ਦੇ ਵਿੱਚ ਇਸ ਤਰੀਕੇ ਦੇ ਟ੍ਰੋਪੀਕਲ ਸਿਸਟਮ ਹਰੀਕੇਨ ਦਾ ਰੂਪ ਅਖਤਿਆਰ ਕਰ ਜਾਣਗੇ, ਇਹ ਬਹੁਤ ਘੱਟ ਆ। ਹਾਲ ਦੀ ਘੜੀ ਜਿਹੜਾ ਹਰੀਕੇਨ ਹੈਲਰੀ ਆ ਉਸ ਨੂੰ 445 ਮੀਲ ਦੂਰ ਦੱਸਿਆ ਗਿਆ ਆ। ਇਹ ਕਾਬੋ ਸੈਨ ਲੂਕਸ ਮੈਕਸੀਕੋ ਦੇ ਸਦਰਨ ਵਾਲੇ ਪਾਸੇ ਆ ਤੇ ਇਸ ਨੇ ਵੀਰਵਾਰ ਦੀ ਅੱਜ ਦੀ ਜਿਹੜੀ ਸ਼ਾਮ ਤੱਕ 120 ਮੀਲ ਫੀ ਘੰਟੇ ਦੀ ਰਫ਼ਤਾਰ ਦੀਆਂ ਤੇਜ਼ ਹਵਾਵਾਂ, ਸਸਟੇਨਡ ਵਿੰਡਸ ਜਿਹੜੀਆਂ ਆ ਉਹ ਹਾਸਿਲ ਕਰ ਲਈਆਂ ਆ। ਸੋ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਆ। ਜਿਹੜੀਆਂ ਆਪਾਂ ਦੇਖਿਆ ਵੀ ਗਰਮੀ ਵਧੀ ਆ, ਟੈਂਪਰੇਚਰ ਜਿਹੜਾ ਉਹ ਇਲਾਕੇ ਦੇ ਵਿੱਚ ਹਾਈ ਹੋਣ ਕਰਕੇ ਇਹਦੀ ਪਾਵਰ ਜਿਹੜੀ ਉਹ ਲਗਾਤਾਰ ਵੱਧਦੀ ਜਾ ਰਹੀ ਆ। ਜਿਹੜਾ ਸੈਂਟਰ ਆ ਕਹਿੰਦੇ ਹਰੀਕੇਨ ਦਾ, ਇਹ ਬਾਹਾ ਕੈਲੀਫੋਰਨੀਆ ਪੈਨਸੂਲਾ ਦੇ ਵਿੱਚ ਓਵਰ ਦਾ ਵੀਕਐਂਡ ਲੈਂਡਫਾਲ ਜਿਹੜਾ ਆ ਉਸ ਪਾਸੇ ਵੱਲ ਨੂੰ ਕਰ ਸਕਦਾ ਆ। ਸੋ LA ਵਾਲੇ, ਸੈਨ ਡਿਏਗੋ ਵਾਲੇ
ਇਹ ਭਾਰੀ ਮੀਂਹ ਦੇ ਲਈ ਕਈ ਥਾਵਾਂ ਤੇ 10 ਇੰਚ ਤੱਕ ਮੀਂਹ ਦੀ ਸੰਭਾਵਨਾ ਜਿਹੜੀ ਉਹ ਹੋਊਗੀ ਤੇ ਕਈ ਥਾਵਾਂ ਦੇ ਉੱਤੇ ਫਲੈਸ਼ ਫਲੱਡਿੰਗ ਹੋ ਸਕਦੀ ਆ।